ਅੱਜ ਦੀ ਨਵੀਂ ਨਸਲ ਦੇ ਵਿੱਚ ਨਾ ਬਹੁਤ ਸਾਰੇ ਨਾਫਰਮਾਨ ਨੇ ਆਪਣੇ ਮਾਂ-ਪਿਓ ਦੇ। ਉਹ ਇਸੇ ਤਰ੍ਹਾਂ ਹੀ ਕੋਈ ਬਦਕਿਸਮਤ ਸੀ ਤੇ ਉਹ ਆਪਣੇ ਪਿਓ ਨੂੰ ਹਰ ਟਾਈਮ ਇਹ ਹੀ ਆਂਦਾ ਹੁੰਦਾ ਸੀ, ਤੂੰ ਮੇਰੇ ਵਾਸਤੇ ਕੀਤਾ ਕੀ ਏ, ਤੂੰ ਸਾਰੀ ਜ਼ਿੰਦਗੀ ਮੇਰੇ ਲਈ ਕਮਾਇਆ ਕੀ ਏ। ਪਿਓ ਬਿਮਾਰ ਸੀ, ਮੰਜੀ ਤੇ ਪਿਆ ਸੀ। ਇੱਕ ਦਿਨ ਨਾ ਤੰਗ ਆ ਕੇ ਤੇ ਉਹਨੂੰ ਆਂਦਾ, ਪੁੱਤਰਾ ਮੈਂ ਤੇਰੇ ਵਾਸਤੇ ਬੜਾ ਕੁਛ ਕਮਾਇਆ, ਪਰੇਸ਼ਾਨ ਨਾ ਹੋ। ਜਦੋਂ ਪਿਓ ਦਾ ਆਖਰੀ ਵਕਤ ਆਇਆ ਨਾ ਤੇ ਆਂਦਾ, ਪੁੱਤਰਾ ਫਲਾਣੀ ਨੀਂਹ ਦੇ ਥੱਲੇ ਤੇਰੇ ਜੋਗਾ ਮੈਂ ਖਜ਼ਾਨਾ ਨੱਪਿਆ ਵੀ, ਉੱਥੋਂ ਕੱਢ ਲਵੇਂ। ਉਹ ਪਿਓ ਜਦੋਂ ਫੌਤ ਹੋ ਗਿਆ, ਅੱਲਾ ਦਾ ਹੁਕਮ ਹੋਇਆ ਤੇ ਉਸ ਪੁੱਤਰ ਨੇ ਸਾਰੇ ਮਕਾਨ ਢਾਹ ਦਿੱਤੇ। ਢਾਹ ਕੇ ਤੇ ਉਹ ਖਜ਼ਾਨਾ ਲੱਭਣ ਲੱਗ ਪਿਆ ਤੇ ਖਜ਼ਾਨਾ ਕੋਈ ਨਾ ਲੱਭਾ। ਉੱਥੋਂ ਇੱਕ ਪਰਚੀ ਲੱਭੀ ਵੀ ਮੈਂ ਤੇ ਆਹ ਜ਼ਿੰਦਗੀ 'ਚ ਕਮਾਇਆ ਸੀ ਤੇ ਮੈਂ ਬਣਾ ਲਿਆ ਤੇ ਹੁਣ ਤੂੰ ਆਪਣੇ ਬਣਾ ਕੇ ਤੇ ਰਹਿ ਲਈ ਚੰਗਿਆਂ ਦੇ ਵਿੱਚ। ਉਹ ਬਾਅਦ 'ਚ ਸਿਰ ਫੜ ਕੇ ਤੇ ਰੋਣ ਲੱਗ ਪਿਆ ਵੀ ਪਿਓ ਨੇ ਤੇ ਇਸ ਤਰ੍ਹਾਂ ਦੇ ਬਣਾਤੀ, ਉਹਦੇ ਕੋਲ ਤੇ ਕੁਛ ਆ ਸੀ, ਮੇਰੇ ਕੋਲ ਤੇ ਇੰਨਾ ਕੁਛ ਵੀ ਕੋਈ ਨਹੀਂ ਕਿ ਮੈਂ ਇਹਨਾਂ ਨੂੰ ਦੁਬਾਰਾ ਮਿਸਤਰੀ ਮਜ਼ਦੂਰ ਲਾ ਕੇ ਤੇ ਖੜੇ ਕਰ ਲਵਾਂ। ਅੱਜ ਇਹ ਕੁਛ ਬਦਕਿਸਮਤ ਇਸੇ ਤਰ੍ਹਾਂ ਹੀ ਆਪਣੇ ਮਾਂ-ਪਿਓ ਨੂੰ ਆਂਦੇ ਨੇ। ਮੈਂ ਦੱਸਣਾ ਚਾਹੁੰਦਾ, ਕਈ ਵਿੱਚ ਸਾਹਿਬੇ ਨਸੀਬ ਨੇ, ਸਾਹਿਬੇ ਔਲਾਦ ਨੇ। ਇਸੇ ਤਰ੍ਹਾਂ ਦੱਸੋ, ਤੁਸੀਂ ਆਪ ਖਾਂਦੇ ਹੋਵੋ ਕੋਈ ਚੀਜ਼ ਚੰਗੀ ਤੇ ਆਪਣੀ ਔਲਾਦ ਕੋਲ ਬੈਠੀ ਹੋਵੇ ਤੇ ਕੌਣ ਨਹੀਂ ਦਿੰਦਾ? ਕਿਹੜੇ ਮਾਂ-ਪਿਓ ਨੂੰ ਚੰਗਾ ਲੱਗਦਾ ਕਿ ਆਪ ਮੈਂ ਚੰਗਾ ਖਾ ਲਵਾਂ ਤੇ ਆਪਣੀ ਔਲਾਦ ਨੂੰ ਨਾ ਦਿਆਂ? ਜੋ ਕੁਛ ਵੀ ਮਾਂ ਕੋ ਪਿਓ ਕੋਲ ਹੁੰਦਾ ਨਾ, ਆਪਣੀ ਔਲਾਦ ਵਾਸਤੇ ਕੁਰਬਾਨ ਕਰ ਦਿੰਦਾ। ਜਿਨ੍ਹਾਂ ਲੋਕਾਂ ਨੇ ਮਾਂ-ਪਿਓ ਦੀ ਖਿਦਮਤ ਕੀਤੀ, ਉਹ ਇੱਥੇ ਵੀ ਕਾਮਯਾਬ ਨੇ ਤੇ ਅਗਲੇ ਜਹਾਨ ਵੀ ਉਹੀ ਕਾਮਯਾਬ ਨੇ। ਤੇ ਜਿਨ੍ਹਾਂ ਇੱਥੇ ਮਾਂ-ਪਿਓ ਦੀ ਖਿਦਮਤ ਨਹੀਂ ਨਾ ਕੀਤੀ, ਉਹਨਾਂ ਦਾ ਇੱਥੇ ਵੀ ਕੋਈ ਬੇੜਾ ਨਹੀਂ ਬਣਨਾ। ਉਹਨਾਂ ਇੱਥੇ ਵੀ ਬੇਇੱਜ਼ਤ ਹੋਣਾ ਤੇ ਅਗਲੇ ਜਹਾਨ ਜਾ ਕੇ ਵੀ ਉਹਨਾਂ ਹੀ ਬੇਇੱਜ਼ਤ ਹੋਣਾ ਮੈਂ। ਬਾਕੀ ਮੇਰੀ ਦੁਆ ਹੈ, ਅੱਲਾਹ ਪਾਕ ਸਾਰਿਆਂ ਨੂੰ ਆਪਣੇ ਮਾਂ-ਪਿਓ ਦੀ ਖਿਦਮਤ ਕਰਨ ਦੀ ਤੌਫੀਕ ਦੇਵੇ। ਹੱਸਦੇ ਰਹੋ ਤੇ ਵਸਦੇ ਰਹੋ।